ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 13 ਮਈ 2015 30 ਵਿਸਾਖ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀਆਂ ਕੁਝ ਅਹਿਮ ਖਬਰਾਂ ਨਾਲ। ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੀਆਂ ਕੁਝ ਅਹਿਮ ਖਬਰਾਂ। ਪਹਿਲਾਂ ਦੱਸੋ ਵੀ 13 ਮਈ ਦੀ ਅੱਜ ਦੇ ਦਿਨ ਤੁਹਾਡੇ ਲਈ ਕੀ ਅਹਿਮੀਅਤ ਹੈ? ਮੇਰੀ ਅਹਿਮੀਅਤ ਤੇ ਅੱਜ ਮੇਰਾ ਬਰਥਡੇ ਹੈ। ਹਾਂ, ਸੋ ਇੱਥੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ ਜੀ। ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ। ਉਮਰ ਅਸੀਂ ਨਹੀਂ ਪੁੱਛਣੀ ਹੈ। ਥੈਂਕ ਯੂ ਡਾਕਟਰ ਸਾਹਿਬ। ਉਹ ਹੈ ਨਾ ਪਿੱਛੇ ਜਾਪਾਨ ਵਾਲੀ 116 ਸਾਲ ਦੀ ਮਾਈ ਜਿਹੜੀ ਗੁਜ਼ਰੀ ਜੀ, ਤੇ ਲਾਸਟ ਜਨਮ ਦਿਨ ਤੋਂ ਵੇਲੇ 2 ਮਹੀਨੇ ਪਹਿਲਾਂ ਉਹਦਾ ਜਨਮ ਦਿਨ ਸੀ। ਉਹਨੂੰ ਪੱਤਰਕਾਰਾਂ ਨੇ ਪੁੱਛਿਆ ਜੀ ਤੁਹਾਡੀ ਇੰਨੀ ਉਮਰ ਗੁਜ਼ਰ ਗਈ, ਕਿਵੇਂ ਮਹਿਸੂਸ ਕਰਦੇ ਹੋ? ਉਹਨੇ ਕਿਹਾ ਹਾਏ ਹਾਏ ਮੇਰੀ ਅਜੇ ਉਮਰ ਹੀ ਕੀ ਹੈ। ਵੈਰੀ ਫਨੀ। ਸੋ ਗੁਰੂ ਰਹਿਮਤ ਕਰਨ। ਉਮਰ ਇਹ ਠੀਕ ਹੈ ਵੀ ਅੱਜ ਕਲਚਰ ਇਸ ਕਿਸਮ ਦਾ ਹੈ ਔਰ ਖਾਸ ਤੌਰ ਤੇ ਜਦੋਂ ਸਕੂਲਾਂ 'ਚ ਬੱਚੇ ਬੱਚੀਆਂ ਉਸ ਮਾਹੌਲ 'ਚ ਹੁੰਦੇ ਨੇ ਕਿ ਉਹ ਜਨਮ ਦਿਨ ਔਰ ਈਵਨ ਹੁਣ ਤਾਂ ਜਹਾਜ਼ਾਂ 'ਚ ਵੀ ਮੈਂ ਦੇਖਦਾ ਕਿਉਂਕਿ ਤੁਸੀਂ ਆਪਣਾ ਬਰਥ ਰੈਕਟ ਵੀ ਦਿੰਦੇ ਹੋ, ਕਈ ਵਾਰੀ ਫਲਾਈ ਕਰਦੇ ਆ ਬੜਾ ਸਡਨ ਜਿਹੜਾ ਹੈ ਉਹ ਉਹਨਾਂ ਦੀ 에ਅਰ ਹੋਸਟੈਸ ਅਨਾਉਂਸ ਕਰੇਗੀ ਕਿ ਫਲਾਂ ਪੈਸੇਂਜਰ ਦਾ ਅੱਜ ਬਰਥਡੇ ਹੈ। ਉਹਨਾਂ ਨੇ ਕੇਕ ਵੀ 에ਅਰਲਾਈਨਸ ਵੱਲੋਂ ਰੱਖਿਆ ਹੁੰਦਾ ਹੈ ਜੀ। ਸੋ ਜਦੋਂ ਤੁਸੀਂ ਜਿਹਨਾਂ ਕਲਚਰਸ ਚਾਹੁੰਦੇ ਹੋ ਉਹਨਾਂ ਦਾ ਇੰਪੈਕਟ ਤੋਂ ਤੁਸੀਂ ਨਹੀਂ ਬਚ ਸਕਦੇ। ਪਰ ਮੈਂ ਸਮਝਦਾ ਹਾਂ ਵੀ ਗੁਰਮਤ ਸਿੱਖੀ ਸਿਧਾਂਤ ਜਿਹੜਾ ਇਹ ਸਾਨੂੰ ਸਮਝਾਉਂਦਾ ਹੈ ਕਿ ਜੀਵਨ ਉਹ ਹੈ। ਬਾਕੀ ਤਾਂ ਜਦੋਂ ਅਸੀਂ ਪੜ੍ਹਦੇ ਹਾਂ ਕਿ ਵਿਸਵੇ ਚਸਿਆ ਘੜੀਆਂ ਪਹਿਰਾਂ ਥੱਤੀ ਵਾਰੀ ਮਾਓ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ। ਨਿਰੰਕਾਰ ਦਾ ਇਹ ਸਾਰੀ ਕਾਇਨਾਤ 'ਚ ਵੀ ਉਸ ਦੇ ਅੱਡ ਅੱਡ ਪਹਿਰਾਵੇ ਨੇ। ਇਸ ਤਰ੍ਹਾਂ ਹੀ ਸਾਡੇ ਜੀਵਨ ਦੇ ਵਿੱਚ ਵੀ ਜਿਵੇਂ ਸਮਾਂ ਬੀਤਦਾ ਹੈ, ਦਿਨ ਮਹੀਨੇ ਸਾਲ ਬੀਤਦੇ ਜਾਂਦੇ ਨੇ ਔਰ ਜਦੋਂ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਕਈ ਵਾਰ ਦਿਖਦਾ ਹੈ ਕਿ ਵੀ ਅੱਛਾ ਇੰਨੇ ਵਰੇ ਲੰਘ ਗਏ, ਫਿਰ ਅਗਲਾ ਨਜ਼ਰ ਆ ਰਿਹਾ ਹੁੰਦਾ ਹੈ। ਫਿਰ ਇਹ ਵੀ ਰਿਮਾਈਂਡਰ ਹੁੰਦਾ ਹੈ ਕਿ ਆਗੇ ਕਾ ਕਿਛ ਤੁਲਹਾ ਬਾਂਧੋ, ਕਿ ਅੱਗੇ ਦਾ ਕੋਈ ਪ੍ਰਬੰਧ ਕਰੋ ਭਾਈ ਜੀ। ਲੇਕਿਨ ਸਫਲ ਜੀਵਨ ਉਹੀ ਹੁੰਦਾ ਹੈ ਜਿਹੜਾ ਨਿਰੰਕਾਰ ਦੀ ਯਾਦ 'ਚ ਬੀਤੇ, ਨਿਰੰਕਾਰ ਦੀ ਬੰਦਗੀ 'ਚ ਬੀਤੇ। ਜੀਵਨ ਦਾ ਕੋਈ ਮਨੋਰਥ ਹੋਣਾ ਚਾਹੀਦਾ। ਹੁਣ ਠੀਕ ਹੈ ਇਸ ਪਲੈਨਟ ਦੇ ਉੱਤੇ ਅੱਜ 7 ਬਿਲੀਅਨ ਦੇ ਲਗਭਗ ਲੋਕ ਨੇ ਜੀ ਔਰ ਹਰ ਕੋਈ ਜਿਹੜਾ ਹੈ ਉਹ ਕਿਸੇ ਨਾ ਕਿਸੇ ਜੀਵਨ ਦੇ ਸੁੱਖ ਦੇ ਲਈ ਦੌੜ ਰਿਹਾ ਔਰ ਅਲਟੀਮੇਟਲੀ ਜਦੋਂ ਅਸੀਂ ਗੁਰਮਤ ਦੇ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਫਿਰ ਜੀਵਨ ਦਾ ਮਕਸਦ ਕੀ ਹੈ। ਇਸ ਦੇ ਨਾਲ ਜੇ ਤੁਹਾਡਾ ਜੀਵਨ ਜੁੜ ਜਾਏ ਤਾਂ ਫਿਰ ਇਵੇਂ ਹੁੰਦਾ ਹੈ ਜਿਵੇਂ ਕਿਸੇ ਚੀਜ਼ ਦਾ ਸੈਂਟਰਲ ਐਕਸਲ ਹੈ, ਉਹਦੇ ਦੁਆਲੇ ਚੀਜ਼ ਘੁੰਮ ਰਹੀ ਹੈ। ਤੁਸੀਂ ਕੰਮ ਉਹੀ ਕਰਦੇ ਹੋ, ਤੁਹਾਡੇ ਐਜ਼ ਏ ਮਦਰ ਫਾਦਰ ਭਰਾ ਭੈਣ ਉਹੀ ਫਰਜ਼ ਹੁੰਦੇ ਨੇ, ਉਹੀ ਜ਼ਿੰਦਗੀ ਹੁੰਦੀ ਹੈ, ਉਹੀ ਤੁਹਾਡੇ ਕੰਮ ਦੇ ਕੁਲੀਗ ਨੇ, ਉਹੀ ਤੁਹਾਡੇ ਸਾਥੀ ਨੇ, ਗੁਆਂਢੀ ਨੇ। ਪਰ ਜੀਵਨ ਦੇ ਅੰਦਰ ਇੱਕ ਰਸ ਹੁੰਦਾ ਹੈ, ਇੱਕ ਜੇ ਤੁਹਾਡਾ ਜੀਵਨ ਦਾ ਪ੍ਰਯੋਜਨ ਹੈ ਔਰ ਪ੍ਰਯੋਜਨ ਗੁਰੂ ਸਾਹਿਬ ਨੇ ਬੜਾ ਸਪਸ਼ਟ ਸ਼ਬਦਾਂ ਦੇ ਵਿੱਚ ਸਾਨੂੰ ਸਮਝਾਇਆ ਹੋਇਆ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਾਮ ਲਾਗ ਭਵਜਲ ਤਰਨ ਕੈ। ਕਿ ਵੀ ਇਸ ਗੱਲ ਦਾ ਪ੍ਰਬੰਧ ਕਰ ਕਿ ਇਸ ਜ਼ਿੰਦਗੀ ਦੇ ਇਸ ਵਿਕਾਰਾਂ ਵਾਲੇ ਸਮੁੰਦਰ ਚੋਂ ਕਿਵੇਂ ਗੁਜ਼ਰਨ। ਜੀ। ਜਨਮ ਬਿਰਥਾ ਜਾਤ ਰੰਗ ਮਾਇਆ ਕੇ। ਬਾਕੀ ਤਾਂ ਮਾਇਆ ਦੇ ਰੰਗ ਨੇ ਜੋ ਚਾਰ ਚੁਫੇਰੇ ਅਸੀਂ ਦੇਖਦੇ ਹਾਂ, ਬਹੁਤ ਵਾਰ ਇਸ ਦੇ ਵਿੱਚ ਉਲਝ ਜਾਂਦੇ ਹਾਂ। ਬਹੁਤ ਸਾਰੀਆਂ ਇਹ ਖੇਡਾਂ ਦੁਨੀਆ ਦੀਆਂ ਉਹਨਾਂ ਚੋਂ ਅਸੀਂ ਸੁੱਖ ਲੱਭਦੇ। ਪਰ ਗੁਰੂ ਸਾਹਿਬ ਨੇ ਇਸ ਗੱਲ ਨੂੰ ਸਮਝਾਇਆ ਕਿ ਭਾਈ ਇਹ ਜਿੰਨੀਆਂ ਦੌੜਾਂ ਨੇ, ਜਿਵੇਂ ਹੁਣ ਬਹੁਤ ਵਾਰੀ ਅਸੀਂ ਸਮਝਦੇ ਹਾਂ ਕਿ ਧਨ ਬਹੁਤ ਵੱਡੀ ਚੀਜ਼ ਹੈ, ਇਸ ਕੋਈ ਸ਼ੱਕ ਨਹੀਂ ਹੈ। ਜੇ ਅਲਾਮਾ ਇਕਬਾਲ ਵਰਗਾ ਇਹ ਕਹਿਣ ਤੇ ਮਜਬੂਰ ਹੋਇਆ ਕਿ ਜਿਹਦੇ ਚ ਉਹਨੇ ਉਹਦਾ ਇੱਕ ਸ਼ੇਅਰ ਹੈ ਅਲਾਮਾ ਇਕਬਾਲ ਦਾ ਕਿ ਐ ਜ਼ਰ ਤੂੰ ਖੁਦਾ ਤੋਂ ਨਹੀਂ ਵਾ ਲੇਕਿਨ ਵਾ ਖੁਦਾ ਸੇ ਕਮ ਵੀ ਨਹੀਂ। ਜ਼ਰ ਪੈਸੇ ਨੂੰ ਕਹਿੰਦੇ ਨੇ ਕਿ ਇਹ ਪੈਸੇ ਤੂੰ ਰੱਬ ਤੇ ਨਹੀਂ ਪਰ ਰੱਬ ਦੀ ਸਹੁੰ ਰੱਬ ਤੋਂ ਘੱਟ ਵੀ ਨਹੀਂ। ਐ ਜ਼ਰ ਤੂੰ ਖੁਦਾ ਤੋਂ ਨਹੀਂ ਵਾ ਲੇਕਿਨ ਵਾ ਖੁਦਾ ਸੇ ਕਮ ਵੀ ਨਹੀਂ। ਪਰ ਇਧਰ ਗੁਰੂ ਸਾਹਿਬ ਸਾਨੂੰ ਯਾਦ ਕਰਵਾਉਂਦੇ ਨੇ ਕਿ ਸੁੱਖ ਨਾ ਹੀ ਬਹੁਤਾ ਧਨ ਖਾਟੇ। ਬਹੁਤ ਵਾਰ ਅਸੀਂ ਦੇਖਦੇ ਜਦੋਂ ਧਨਾਡਾਂ ਦੇ ਧਨਵਾਨਾਂ ਦੀ ਗੱਲ
ਦੌੜ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਤੇ ਫਿਰ ਹਾਲਤ ਇਹ ਹੁੰਦੀ ਹੈ ਕਿ ਜਰ ਆਈ ਜੋਬਨ ਹਾਰਿਆ, ਜੀ ਕਿ ਬੁਢਾਪਾ ਆ ਜਾਂਦਾ ਹੈ, ਜਵਾਨੀ ਚਲੀ ਜਾਂਦੀ ਹੈ ਔਰ ਉਸ ਧਨ ਨੂੰ ਮਾਨਣ ਦੀ ਥਾਂ ਤੇ ਫਿਰ ਜਿਹੜੀ ਅੱਗੋਂ ਔਲਾਦ ਹੁੰਦੀ ਹੈ, ਪੁੱਤਰ ਧੀਆਂ, ਉਹ ਲੜ ਰਹੇ ਹੁੰਦੇ ਨੇ, ਅਦਾਲਤਾਂ 'ਚ ਕੇਸ ਚੱਲ ਰਹੇ ਨੇ, ਵੱਡੇ ਵੱਡੇ ਜ਼ਮੀਨਾਂ ਵਾਲੇ, ਵੱਡੇ ਵੱਡੀਆਂ ਜਾਇਦਾਦਾਂ ਵਾਲੇ। ਜੀ ਬਿਲਕੁਲ। ਤੇ ਇਸ ਲਈ ਗੁਰੂ ਸਾਹਿਬ ਨੇ ਦੌਲਤ ਗੁਜ਼ਰਾਨ ਦਾ ਕਨਸੈਪਟ ਦਿੱਤਾ ਜੀ ਕਿ ਤੁਹਾਡੇ ਕੋਲ, ਔਰ ਇਹ ਵੀ ਯਾਦ ਕਰਵਾਇਆ ਕਿ ਲਖਮੀ ਤੋਟ ਨਾ ਆਵੇ ਖਾਏ ਖਰਚ ਰਹੰਦਾ, ਲੱਖ 84 ਮੇਦਨੀ ਸਭ ਸੇਵ ਕਰੰਦਾ। ਹੁਣ ਇਹ ਜਿਹੜਾ ਗੁਜ਼ਰਾਨ ਹੈ ਇਹ ਫਿਰ ਇਸ ਗੱਲ ਤੇ ਜੁੜਿਆ ਹੋਇਆ ਹੈ ਕਿ ਜੇ ਅਸੀਂ ਫੇਥ ਨਾਲ ਜ਼ਿੰਦਗੀ ਜਿਉਂਦੇ, ਸਾਡੀ ਜੀਵਨ ਦਾ ਮਕਸਦ ਉਸ ਨਿਰੰਕਾਰ ਦੀ ਯਾਦ ਦੇ ਵਿੱਚ ਹੈ, ਫਿਰ ਆਈ ਚਲਾਈ ਰਹਿੰਦੀ, ਕਮੀ ਵੀ ਨਹੀਂ ਹੁੰਦੀ। ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਪਾਇਲ ਅਪ ਕਰਦੇ, ਜਦੋਂ ਅਸੀਂ ਇਕੱਠਾ ਕਰਨਾ ਸ਼ੁਰੂ ਕਰਦੇ, ਤਾਂ ਫਿਰ ਇਕੱਠੇ ਚੋਂ ਕੀ ਨਿਕਲਦਾ ਉਹ ਤਾਂ, ਹਾਂ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਕੋਈ ਇਹ ਨਹੀਂ ਹੈ ਵੀ ਜੀਵਨ ਦੇ ਸੁੱਖ, ਚੰਗਾ ਘਰ, ਚੰਗੀ ਵਹੀਕਲ, ਚੰਗਾ ਕੱਪੜੇ, ਚੰਗਾ ਸਾਜ਼ੋ ਸਮਾਨ, ਇਸ ਤੋਂ ਤਾਂ ਨਹੀਂ ਵਰਜਿਆ ਹੈ, ਪਰ ਨਾਲ ਇਹ ਗੱਲ ਦਾ ਇੱਕ ਕ੍ਰਾਈਟੇਰੀਆ ਰੱਖਿਆ ਹੈ ਕਿ ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਪੂਲਾ ਵਿਸਰੇ ਤੇਰਾ ਚਿੱਤ ਨਾ ਆਵੈ ਨਾ। ਗੁਰੂ ਸਾਹਿਬ ਕਹਿੰਦੇ ਨੇ ਕਿ ਮੋਤੀਆਂ ਦੇ ਮੰਦਰ ਬਣਾਓ, ਘਰ, ਪੁਰਾਤਨ ਪੰਜਾਬੀ 'ਚ ਮੰਦਰ ਛਾਵਾਂ ਤੇਰੇ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ, ਕਿ ਤੇਰੇ ਦਿੱਤੇ ਸੋਹਣੇ ਘਰ 'ਚ ਮੈਂ ਰਹਿੰਦਾ। ਸੋ ਇੱਥੇ ਇਹ ਯਾਦ ਕਰਵਾਇਆ ਗੁਰੂ ਸਾਹਿਬ ਨੇ, ਕਿਹਾ ਭਾਈ ਬਣਾ ਲਓ, ਮੋਤੀਆਂ ਦੇ ਮੰਦਰ ਬਣਾਓ, ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ, ਉਸ ਦੇ ਵਿੱਚ ਜੂਲ ਰਤਨ ਜਿਹੜੇ ਨੇ ਉਹ ਜੜੇ ਹੋਣ, ਸਟੱਡੀਡ ਵਿਦ ਦਾ ਜੂਲਸ, ਹਾਊਸ ਆਫ ਦਾ ਪਰਲ ਸਟੱਡੀਡ ਵਿਦ ਦਾ ਜੂਲਸ, ਕਸਤੂਰ ਕੁੰਗੂ ਅਗਰ ਚੰਦਨ। ਹੁਣ ਇਹ ਚਾਰੋਂ ਹੀ ਚੀਜ਼ਾਂ ਜਿਹੜੀਆਂ ਨੇ ਇਹ ਖੁਸ਼ਬੂ ਵਾਲੀਆਂ ਨੇ, ਕਸਤੂਰੀ ਹੈ, ਕੇਸਰ ਹੈ, ਅਗਰ, ਜਿਸ ਚੋਂ ਅਗਰਬੱਤੀ ਬਣਦੀ ਹੈ, ਇਹ ਵੀ ਉਹ ਚੰਦਨ ਦੀ ਵਾਂਗ ਖੁਸ਼ਬੂਦਾਰ ਚੰਦਨ, ਚੰਦਨ ਹੀ ਹੈ। ਲੀਪ ਆਵੈ ਚਾਓ, ਉਸ ਮੋਤੀਆਂ ਦੇ ਘਰ 'ਚ ਜਿਹਦੇ 'ਚ ਤੁਸੀਂ ਜਿਹੜੇ ਨੇ ਲਾਲ ਜੜੇ ਹੋਏ ਨੇ, ਕਸਤੂਰੀ ਦੀ, ਕੇਸਰ ਦੀ, ਅਗਰ ਦੀ, ਚੰਦਨ ਦਾ ਲੇਪ ਕੀਤਾ ਹੋਇਆ ਜੀ। ਪਰ ਇੱਕ ਗੱਲ ਯਾਦ ਰਹੇ, ਮਤ ਦੇਖ ਪੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾਓ, ਕਿ ਕਿਤੇ ਉਹਨਾਂ ਘਰਾਂ ਦੇ ਵਿੱਚ ਮੋਤੀਆਂ ਦੇ ਔਰ ਲਾਲਾਂ ਵਾਲੇ 'ਚ ਔਰ ਇਹਨਾਂ ਖੁਸ਼ਬੂਆਂ ਵਾਲੇ ਘਰਾਂ 'ਚ ਰਹਿ ਕੇ ਰੱਬ ਨਾ ਭੁੱਲੇ ਜੀ। ਸੋ ਮੈਂ ਤੁਹਾਡੇ ਇਸ ਮੌਕੇ ਤੇ ਇਹੀ ਕਹਾਂਗਾ, ਭਾਈ ਵੀਰ ਸਿੰਘ ਜੀ ਉਹਨਾਂ ਨੇ ਗੁਰਮੁਖ ਸਿੱਖਿਆ 'ਚ ਇੱਕ 2 ਲਾਈਨ ਕਪਲੇਟ ਦਿੱਤਾ ਜੀ ਕਿ ਤੈਨੂੰ ਰੱਬ ਨਾ ਭੁੱਲੇ, ਇਹ ਦੁਆ ਫਕੀਰਾਂ ਦੀ, ਕਿ ਰੱਬ ਸਦਾ ਯਾਦ ਰਹੇ। ਹੁਣ ਜਿਹੜਾ ਵਿਸ਼ਾ ਅੱਜ ਦਾ ਹੈ ਤਾਂ ਇੱਕੋ ਹੀ ਥਾਂ ਦਾ ਓਕੇਜ਼ਨ ਹੈ, ਔਰ ਬਾਦਲ ਦੇ 3 ਬਿਆਨ ਜੀ ਮੀਡੀਆ ਨੇ ਜਿਹੜੇ ਨੇ 3 ਖਬਰਾਂ ਬਣਾ ਕੇ ਕੈਰੀ ਕੀਤੇ ਨੇ। ਸੁਰਜੀਤ ਸਿੰਘ ਰੱਖੜਾ ਇੱਥੋਂ ਹੀ ਗਿਆ, ਬਾਹਰੋਂ ਮਿਨਿਸਟਰ ਵੀ ਬਣਿਆ ਹੋਇਆ। ਇਹ ਉਹੀ ਪੁਰਖ ਹੈ ਜਿਹਨੇ ਪਿਛਲੇ ਦਿਨਾਂ ਜਦੋਂ ਆਰਬਿਟ ਬੱਸ ਕਾਂਡ ਸਾਹਮਣੇ ਆਇਆ ਤਾਂ ਇਹਨੇ ਕਿਹਾ ਜੀ ਇਹ ਤਾਂ ਰੱਬ ਦਾ ਭਾਣਾ ਮੰਨ ਲੈਣਾ ਚਾਹੀਦਾ, ਐਕਸੀਡੈਂਟ ਵੀ ਤਾਂ ਲੋਕ ਮਰ ਜਾਂਦੇ ਨੇ ਜੀ। ਹੁਣ ਇਹ ਪ੍ਰੋਟੈਕਟ ਕਰ ਰਿਹਾ ਬਾਦਲ ਪਿਓ ਪੁੱਤਰ ਨੂੰ, ਜਿਨ੍ਹਾਂ ਦੀ ਮਿਹਰਬਾਨੀ ਦੇ ਨਾਲ ਜਿਹੜਾ ਉਹ ਵਜ਼ੀਰ ਵੀ ਬਣਿਆ ਹੋਇਆ, ਕਿਸੇ ਵੇਲੇ ਇਹ ਟੱਬਰ ਟੋੜੇ ਦੇ ਨੇੜੇ ਹੁੰਦਾ ਸੀ। ਹੁਣ ਮਾਂ ਨੂੰ ਗੁਜ਼ਰਿਆ 7 ਸਾਲ ਹੋ ਗਏ ਨੇ, ਪਰ ਇਹ ਸਿਆਸੀ ਲੋਕਾਂ ਦੇ ਕੋਲ ਕੋ ਮਾਂ ਜਾਂ ਪਿਓ ਨੂੰ ਤਾਂ ਪਤਾ ਨਹੀਂ ਕਿੰਨਾ ਕੁ ਯਾਦ ਕਰਦੇ ਨੇ ਜੀ। ਪਰ ਇਹਨਾਂ ਦੇ ਲਈ ਇਹ ਇੱਕ ਓਕੇਜ਼ਨ ਬਣ ਜਾਂਦਾ ਹੈ ਕਿ ਜਿੱਥੇ ਆਪਣੇ ਸਿਆਸੀ ਪ੍ਰਭੂਆਂ ਨੂੰ ਜਾਂ ਸਿਆਸੀ ਲੀਡਰਾਂ ਨੂੰ ਲਿਆ ਕੇ ਉਹ ਫਿਰ ਆਪਣਾ ਵੱਡੀ ਗੈਦਰਿੰਗ ਔਰ ਆਪਣਾ ਜਿਹਨੂੰ ਪੋਪ ਲੀਲਾ ਕਹਿੰਦੇ ਨੇ, ਉਹ ਫਿਰ ਜਿਹੜਾ ਸ਼ਾਹੀ ਠਾਠ ਬਾਠ ਦਿਖਾਉਂਦੇ ਨੇ ਤਾਂ ਕਿ ਉਹਨਾਂ ਦੀ ਜਿਹੜੀ ਹੈ ਉਹ ਲੱਗੇ ਕਿ ਬਈ ਐਵੇਂ ਜਣੇ ਨੇ, ਐਵੇਂ ਨਹੀਂ ਹੈਗੇ, ਐਵੇਂ ਕਿ ਐਵੇਂ ਨਹੀਂ ਹੈਗੇ। ਤੇ ਬਾਦਲ ਨੇ ਵੀ ਇਸ ਮੌਕੇ ਦੇ ਉੱਤੇ ਫਿਰ ਮੀਡੀਆ ਦੇ ਨਾਲ ਜਿਹੜੀ ਗੱਲਬਾਤ ਕੀਤੀ, ਉਹ 3 ਡਿਫਰੈਂਟ ਸਟੇਟਮੈਂਟਸ ਜਿਹੜੀਆਂ ਕਿ ਇਹ ਦੱਸਦੀਆਂ ਨੇ ਵੀ ਕਿਸ ਕਦਰ ਇਹ ਲੋਕਾਂ ਨੂੰ ਔਰ ਖਾਸ ਤੌਰ ਤੇ ਸਿੱਖਾਂ ਨੂੰ, ਕੌਮ ਨੂੰ ਬੇਵਕੂਫ ਸਮਝਦੇ ਨੇ, ਕਿਵੇਂ ਇਹ ਮੈਨੂਵਰਿੰਗ ਕਰਦੇ ਨੇ। ਇਹ ਆਖਾਂ ਧੀ ਨੂੰ ਸੁਣਾਵਾਂ ਨੂੰਹ ਨੂੰ ਵਾਂਗੂ ਗੱਲ ਕਿਸੇ ਪਾਸੇ ਦੀ ਹੁੰਦੀ ਹੈ, ਉਹਦੇ ਚੋਂ ਵੀ ਕੋਈ ਘਟੀਆ ਅਲਟੀਮੇਟਲੀ ਆਪਣਾ ਫਾਇਦਾ ਕੱਢਣਾ ਹੁੰਦਾ ਜੀ। ਸੋ ਪਹਿਲੀ ਖਬਰ ਤਾਂ ਉਸੇ ਹੀ ਓਕੇਜ਼ਨ ਦੇ ਉੱਤੇ ਜਿਹੜੀ ਇਹਦੀ ਬਿਆਨਬਾਜ਼ੀ ਹੈ, ਉਹਦੀਆਂ 3 ਖਬਰਾਂ ਬਣੀਆਂ। ਪਹਿਲੀ ਹੈ, ਬਾਦਲ ਵਾਜ਼ ਟੂ ਬ੍ਰਿੰਗ ਬੈਕ ਮੈਨਸਕ੍ਰਿਪਟਸ ਆਰਟੀਫੈਕਟਸ ਟੇਕਨ ਅਵੇ ਡਿਊਰਿੰਗ ਆਪਰੇਸ਼ਨ ਬਲੂ ਸਟਾਰ।
ਕਿ ਬਾਦਲ ਜਿਹੜੇ ਜੂਨ 84 ਦਾ ਹਮਲਾ, ਮੈਂ ਇਹ ਸ਼ਬਦ ਨਹੀਂ ਵਰਤਦਾ, ਇਹ ਦੁਸ਼ਮਣ ਦਾ ਸ਼ਬਦ ਹੈ ਜੀ, ਕਿ ਵੀ ਇਸ ਦੌਰਾਨ ਜਿਹੜੇ ਸਾਡੇ ਖਰੜੇ ਔਰ ਇਤਿਹਾਸਕ ਚੀਜ਼ਾਂ ਸਰਕਾਰ ਲੈ ਗਈ ਸੀ, ਫੌਜ ਲੈ ਗਈ ਸੀ, ਉਹਨੇ ਕਿਹਾ ਜੀ ਇਹ ਪ੍ਰਣ ਕਰਦਾ ਬਾਦਲ ਕਿ ਉਹਨੂੰ ਅਸੀਂ ਵਾਪਸ ਲੈ ਕੇ ਆਵਾਂਗੇ। ਹੁਣ ਇਹ ਇਵੇਂ ਹੈ ਜਿਵੇਂ ਕਿ ਕਿਤੇ ਉਹਨਾਂ ਦੇ ਇਸਲਾਮਿਕ ਸਟੇਟ ਦੇ ਕਬਜ਼ੇ 'ਚ ਕੋਈ ਚੀਜ਼ ਪਈ ਹੋਏ ਤੇ ਅਮਰੀਕਾ ਕਹੇ ਜੀ ਕਿ ਅਸੀਂ ਪਿੱਛੇ ਨਹੀਂ ਹਟਾਂਗੇ, ਸਾਨੂੰ ਸਾਰਾ ਇਰਾਕ, ਸਾਰਾ ਸੀਰੀਆ ਵੀ ਮਾਰਨਾ ਪਏ, ਅਸੀਂ ਫਲਾਣੀ ਚੀਜ਼ ਕੱਢ ਕੇ ਲਿਆਵਾਂਗੇ ਜੀ। ਹੁਣ ਮੈਂ ਪਹਿਲਾਂ ਉਹਦਾ ਉਹ ਬਿਆਨ ਪੜ੍ਹ ਲਾਂ, ਫਿਰ ਇਹਦੇ ਤੇ ਮੈਂ ਆਪਣਾ ਕਮੈਂਟ ਕਰਦਾ। ਪੰਜਾਬ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਟੁਡੇ ਸੈਡ the state government was making persistent efforts to impress upon the government of India to return back the books, rare manuscripts and other artifacts taken away by the Indian Army from Sikh Reference Library Amritsar during Operation Blue Star। ਕਿ ਬਾਦਲ ਨੇ ਅੱਜ ਇਹ ਕਿਹਾ ਕਿ ਵੀ ਸਾਡੀ ਜਿਹੜੀ ਪ੍ਰਾਂਤਕ ਸਰਕਾਰ ਹੈ ਉਹ ਬਹੁਤ ਕੋਸ਼ਿਸ਼ ਕਰ ਰਹੀ ਹੈ, ਸਰਕਾਰ ਦੇ ਉੱਤੇ ਦਬਾਅ ਬਣਾ ਰਹੀ ਹੈ ਤਾਂ ਕਿ ਜਿਹੜੀਆਂ ਕਿਤਾਬਾਂ, ਬੜੇ ਦੁਰਲਭ ਖਰੜੇ ਤੇ ਦੂਸਰੀਆਂ ਇਤਿਹਾਸਕ ਚੀਜ਼ਾਂ ਜਿਹੜੀਆਂ ਕਿ ਭਾਰਤੀ ਫੌਜ ਸਿੱਖ ਰੈਫਰੈਂਸ ਲਾਇਬ੍ਰੇਰੀ ਚੋਂ ਜੂਨ 84 ਦੇ ਫੌਜੀ ਹਮਲੇ ਵੇਲੇ ਲੈ ਗਈ ਸੀ ਉਹਨੂੰ ਵਾਪਸ ਕਰਨ ਜੀ। ਹੁਣ ਇੰਟਰੈਕਟਿੰਗ ਵਿਦ ਦਾ ਮੀਡੀਆ ਪਰਸਨਸ ਆਫਟਰ ਅਟੈਂਡਿੰਗ ਦਾ 7th ਡੈਥ ਐਨਿਵਰਸਰੀ ਆਫ ਸ਼੍ਰੀਮਤੀ ਜਸਵੰਤ ਕੌਰ, ਮਦਰ ਆਫ ਹਾਇਰ ਐਜੂਕੇਸ਼ਨ ਮਿਨਿਸਟਰ ਸੁਰਜੀਤ ਸਿੰਘ ਰੱਖੜਾ, here at his farmhouse, the chief minister said that these rare artifacts were of immense historical and religious significance for each and every Sikh। ਕਿ ਜੀ ਇਹ ਹਰ ਸਿੱਖ ਦੇ ਲਈ ਇਹ ਜਿਹੜੀਆਂ ਇਤਿਹਾਸਕ ਚੀਜ਼ਾਂ ਨੇ ਇਹ ਬਹੁਤ ਹੀ ਇਮੈਂਸ ਇਤਿਹਾਸਕ ਔਰ ਧਾਰਮਿਕ ਜਿਹੜੀਆਂ ਨੇ ਵੈਲਿਊ ਦੀਆਂ ਨੇ। He said that they have been constantly making vigorous efforts to bring these valuables back to the state. We will further intensify our efforts to bring these valuable articles snatched away from us during the Operation Blue Star back to the state। ਉਹਨੇ ਕਿਹਾ ਜੀ ਕਿ ਅਸੀਂ ਬਹੁਤ ਜ਼ਬਰਦਸਤ ਕੋਸ਼ਿਸ਼ ਕਰ ਰਹੇ ਹਾਂ ਇਹਨਾਂ ਚੀਜ਼ਾਂ ਨੂੰ ਵਾਪਸ ਲਿਆਉਣ ਦੀ। ਅਸੀਂ ਅੱਗੋਂ ਹੋਰ ਵੀ ਕੋਸ਼ਿਸ਼ ਜਾਰੀ ਰੱਖਾਂਗੇ ਕਿ ਇਹ ਚੀਜ਼ਾਂ ਜਿਹੜੀਆਂ ਸਾਡੇ ਤੋਂ ਖੋਹੀਆਂ ਗਈਆਂ ਉਹਨਾਂ ਨੂੰ ਅਸੀਂ ਵਾਪਸ ਲਿਆਈਏ ਜੀ। ਹੁਣ ਇਹ ਕਿਸ ਨੂੰ ਬੇਵਕੂਫ ਬਣਾਇਆ ਜਾ ਰਿਹਾ? 31 ਸਾਲ, 3 ਵਾਰ ਵਾਜਪਾਈ ਦੀ ਸਰਕਾਰ ਜਿਹਦੇ 'ਚ ਭਾਈਵਾਲ, 5 ਵਾਰ ਇਹ ਮੁੱਖ ਮੰਤਰੀ, ਹੁਣ ਫੇਰ 1 ਸਾਲ ਮੋਦੀ ਦੀ ਸਰਕਾਰ, ਇਹ ਪਤਾਲ 'ਚ ਵੜ ਗਈਆਂ ਚੀਜ਼ਾਂ ਜਿਹਦੇ 'ਚ ਜਾ ਕੇ ਕਿਸੇ ਪਣਡੁੱਬੀ ਦੇ ਨਾਲ ਲਿਆਣੀਆਂ, ਜਿਹੜੀ ਪਣਡੁੱਬੀ ਮੈਨੂਫੈਕਚਰ ਹੋ ਰਹੀ ਹੈ ਬਾਦਲ ਦੀ ਫੈਕਟਰੀ 'ਚ, ਇਹ ਕਿਤੇ ਅਸਮਾਨ ਦੇ ਵਿੱਚ ਉੱਡ ਗਈ, ਕਿਤੇ ਸਨ ਦੇ ਉੱਤੇ, ਕਿਸੇ ਪਲੈਨਟ ਦੇ ਉੱਤੇ ਚੀਜ਼ਾਂ ਲੈ ਗਈਆਂ ਜਿੱਥੋਂ ਉਹਨਾਂ ਨੇ ਬਹੁਤ ਇੰਟੈਂਸ ਐਫਰਟ ਕਰ ਰਹੇ ਨੇ, ਇਹ ਬਹੁਤ ਦੌੜ ਭੱਜ ਕਰ ਰਹੇ ਨੇ, ਇਹਨਾਂ ਦੀ ਨੀਂਦ ਹਰਾਮ ਹੋਈ ਹੈ ਕਿ ਜੀ ਇਹ ਜਿਹੜੀਆਂ ਬਹੁਤ ਦੁਰਲਭ ਚੀਜ਼ਾਂ ਸਿੱਖੀ ਦੀਆਂ ਨੇ ਇਹ ਅਸੀਂ ਹਰ ਹਾਲਤ 'ਚ ਵਾਪਸ ਲਿਆ ਕੇ ਰਵਾਂਗੇ ਜੀ। ਇਹ ਕੀ ਚੱਲ ਰਿਹਾ ਹੈ ਔਰ ਕਿਵੇਂ? ਮੈਂ ਸਮਝਦਾ ਹਾਂ ਵੀ ਜਿਹੜੇ ਲੋਕ ਉੱਥੇ ਸੁਣਦੇ ਨੇ ਇਹਨਾਂ ਨੂੰ, ਜਿਨ੍ਹਾਂ ਲੋਕਾਂ ਦੇ ਸਾਹਮਣੇ ਇਹਨਾਂ ਨੂੰ ਕਿਵੇਂ ਟੋਲਰੇਟ ਕਰਦੇ ਨੇ ਕਿ ਅਸੀਂ ਬਿਲਕੁਲ ਬੇਅਣਖ ਹੋ ਗਏ ਜਾਂ ਅਸੀਂ ਮੰਨ ਲਿਆ ਕਿ ਵੀ ਸਾਡੇ ਨਾਲ ਸਫੇਦ ਝੂਠ ਬੋਲਿਆ ਜਾਣਾ ਹੈ ਔਰ ਅਸੀਂ ਉਹਨੂੰ ਟੋਲਰੇਟ ਕਰਨਾ ਹੀ ਕਰਨਾ, ਜਾਂ ਬਿਲਕੁਲ ਹੀ ਬੇਗੈਰਤ ਹੋ ਗਏ। ਹੁਣ ਇੰਨਾ ਵੱਡਾ ਧੋਖਾ, ਇੰਨਾ ਵੱਡਾ ਝੂਠ ਔਰ ਇਸ ਲੈਵਲ ਦੇ ਉੱਤੇ ਕਿ ਵੀ ਫੌਜ ਹੈ ਲੈ ਗਈ, ਕਿਹੜੀਆਂ ਯੂਨਿਟਾਂ ਸੀ, ਕਿੱਥੇ ਪਿਆ? ਜਾਰਜ ਫਰਨਾਂਡਿਸ ਨੇ ਪਾਰਲੀਮੈਂਟ ਦੇ ਵਿੱਚ ਜਦੋਂ ਡਿਫੈਂਸ ਮਿਨਿਸਟਰ ਸੀ ਉਦੋਂ ਵੀ ਇਹ ਸਰਕਾਰ ਦੇ ਵਿੱਚ ਸੀ, ਉਹਨੇ ਪਾਰਲੀਮੈਂਟ ਦੇ ਵਿੱਚ ਮੰਨਿਆ ਸੀ ਕਿ ਵੀ ਫੌਜ ਦੇ ਕੋਲ ਨੇ। ਇਹ 31 ਸਾਲਾਂ 'ਚ ਇਹਨਾਂ ਦੀ ਹਕੂਮਤ ਜਿਹੜਾ ਕਿ ਤਰਲੇ ਕਰਕੇ ਮੋਦੀ ਦੇ ਘਰ ਬੈਠਾ ਰਿਹਾ ਵੀ ਮੇਰੀ ਨੂੰਹ ਨੂੰ ਵਜ਼ਾਰਤ 'ਚ ਲੈ, ਇਹਨਾਂ ਨੂੰ ਇਹ ਸੁਝਿਆ ਨਹੀਂ ਹੈ ਕਦੇ ਵੀ ਇਹ ਇਸ ਇੰਪੋਰਟੈਂਸ ਦੀ ਚੀਜ਼ ਹੈ ਜੋ ਹੁਣ ਡਰਾਮਾ, ਇਹਦੇ ਪਿੱਛੇ ਕੀ ਐਂਗਲ ਹੈ, ਕੀ ਦਬਾਅ ਬਣਾਉਣਾ? ਕਿਉਂਕਿ ਜਦੋਂ ਅਸੀਂ ਦੂਸਰੀਆਂ ਦੋ ਚੀਜ਼ਾਂ ਵੀ ਦੇਖਦੇ ਹਾਂ ਫਿਰ ਮੈਨੂੰ ਇਹ ਲੱਗਦਾ ਵੀ ਹੁਣ ਜਿਹੜਾ ਹਰ ਗੱਲ 'ਚ ਪੰਜਾਬੀ ਕਹਿੰਦਾ ਉੱਥੇ ਕਹਿ ਰਿਹਾ ਜੀ ਆਰਟੀਫੈਕਟਸ ਈਚ ਐਂਡ ਐਵਰੀਥਿੰਗ ਵੈਰੀ ਇੰਪੋਰਟੈਂਟ ਫॉर ਐਵਰੀ ਸਿੱਖ। ਕਿ ਇਹ ਹੁਣ ਸਿੱਖਾਂ ਦਾ ਇੱਕ ਹੋਰ ਕੋਈ ਇਮੋਸ਼ਨਲ ਬਲੈਕਮੇਲ ਕਰਨ ਦੀ ਤਿਆਰੀ ਹੈ, ਇਹਨਾਂ ਨੂੰ ਕੋਈ ਅੰਦਰੂਨੀ ਕੋਈ ਇਹਨਾਂ ਦਾ ਕ੍ਰਾਈਸਿਸ ਚੱਲ ਰਿਹਾ ਹੈ ਕੀ? ਕਿਉਂਕਿ ਜਿਵੇਂ ਐਤਕੀ ਪੰਜਾਬ ਦੇ ਵਿੱਚ ਰੋੜਿਆ ਕਿਸਾਨਾਂ ਨੂੰ, ਜਿਵੇਂ ਉੱਥੇ ਤਾਂ ਬਹੁਤ ਗੁੱਸਾ ਹੈ ਬੜਾ ਜ਼ਬਰਦਸਤ, ਇਹਨਾਂ ਨੇ ਉਹ ਤਾਂ ਡਰਾਮਾ ਕਰ ਲਿਆ ਕਿ ਵੀ ਆਰਬਿਟ ਬੱਸ ਕਾਂਡ ਦੇ ਉਹ ਜਦੋਂ ਉਹਦਾ ਰੌਲਾ ਸੀ ਔਰ ਇਹਨਾਂ ਦੇ ਖਿਲਾਫ ਇੱਕ ਮੁਹਿੰਮ ਬਣ ਰਹੀ ਸੀ, ਇਹਨਾਂ ਨੇ ਧਾਰਮਿਕ ਵਸਤੂਆਂ ਦੇ ਨਾਂ ਥੱਲੇ ਬੱਸ 4 ਕਰੋੜ ਦੀ ਬਣਾ ਕੇ ਤੇ ਪੰਜਾਬ 'ਚ ਸਾਰੇ ਹੀ ਸਿੱਖਾਂ ਨੂੰ ਜਿਹੜਾ ਉਧਰ ਗੁਰੂ ਸਾਹਿਬਾਨ ਦੇ ਲਈ ਸ਼ਰਧਾ ਪਿਆਰ ਹੈ, ਗੁਰੂ ਦੀਆਂ ਚੀਜ਼ਾਂ ਆਣਗੀਆਂ, ਸਿੱਖ ਆਣਗੇ। ਔਰ ਲੇਕਿਨ ਇਹਨਾਂ ਦਾ ਏਜੰਡਾ, ਔਰ ਜਿਵੇਂ ਜਥੇਦਾਰ ਅਕਾਲ ਤਖਤ ਨੇ ਪਿਓ ਪੁੱਤਰ ਦੀ ਤਾਰੀਫ ਕੀਤੀ,
ਪਰ ਹੁਣ ਅਚਾਨਕ ਇੱਕੋ ਕਹੀਆਂ ਤੇ ਤਿੰਨ ਨੁਕਤੇ, ਔਰ ਇਹ ਇੰਨਾ ਵੱਡਾ ਜਿਹੜਾ ਇਮੋਸ਼ਨਲੀ ਸਾਡੇ ਲਈ ਅਹਿਮ ਇਸ਼ੂ ਹੈ, ਔਰ ਜਿਹਦੇ ਚ ਇਹਨਾਂ ਦੀ ਜਿਹੜੀ ਫੇਲਿਅਰ ਕਿ ਇਹਨਾਂ ਦੀ ਭਾਈਵਾਲੀ ਹੈ ਵਟਐਵਰ ਜੋ ਵੀ ਹੋ ਰਿਹਾ ਜੀ। ਲੇਕਿਨ ਇਹ ਹੁਣ ਟਾਈਮਿੰਗ ਕਿਉਂ ਚੁਣੀ ਆਏ ਨੇ, ਇਹਦਾ ਕੋਈ ਹੋਰ ਚੱਲ ਰਿਹਾ ਹੋਣਾ ਕੁਛ ਨਾ ਕੁਛ ਜਿਹਦਾ ਇਹਨਾਂ ਨੇ ਫਾਇਦਾ ਲੈਣਾ ਹੋਣਾ। ਹੁਣ ਇਸੇ ਚ ਹੀ ਜਿਹੜੀ ਉਹਨਾਂ ਹੀ ਅਖਬਾਰਾਂ ਦੀ ਦੂਜੀ ਹੈਡਲਾਈਨ ਲੱਗੀ ਹੋਈ ਹੈ, ਬਾਦਲ ਵਾਂਟਸ ਚੰਡੀਗੜ੍ਹ ਪੰਜਾਬੀ ਸਪੀਕਿੰਗ ਏਰੀਆਜ਼ ਬੈਕ। ਇਹ ਵੀ ਰਖੜੇ ਦੀ ਮਾਂ ਦੇ 7ਵੀਂ ਅਰਦਾਸ ਦੇ ਮੌਕੇ। ਹੁਣ ਇਹਦੇ ਚ ਵੀ ਇਹੀ ਹੈ, ਰੀਨਿਊਇੰਗ ਹਿਜ਼ ਫਰਮ ਪਲੇਜ ਟੂ ਗੈਟ ਬੈਕ the Punjabi speaking areas in Chandigarh hitherto deprived from the state. Punjab CM Prakash Singh Badal Wednesday said Shromani Akali Dal would vehemently raise these issues with the government of India. Talking to reporters here, Chief Minister bemoaned that time and again the successive Congress-led governments at the centre had done grave injustice with the state by denying its capital legitimate share in river waters and even the Punjabi-speaking areas. He said that there was hardly any example in the country where the parent state has been denied of its capital after the formation of linguistic states other than Punjab. Mr. Badal said that it was a high time that the union government must undo injustice meted out to the state by returning back its capital. ਇੱਕ ਹੋਰ emotional blackmail ਕਿ ਜੀ ਇਹ ਜਿਹੜੀਆਂ ਕੇਂਦਰ ਦੀਆਂ ਸਰਕਾਰਾਂ ਨੇ ਕਾਂਗਰਸ ਦੀਆਂ, ਇਹ ਸਾਡੇ ਨਾਲ ਬਹੁਤ ਅਨਿਆਂ ਕਰਦੀਆਂ ਰਹੀਆਂ ਔਰ ਅਸੀਂ ਬਿਲਕੁਲ ਵਿਗੋਰਸ ਔਰ ਅਸੀਂ ਉਹ ਲੈ ਕੇ ਜਿਹੜਾ ਪੰਜਾਬੀ ਬੋਲਦੇ ਇਲਾਕੇ ਚੰਡੀਗੜ੍ਹ ਦੇਖੋ ਭਾਰਤ ਦੀ ਕਿਸੇ ਸਟੇਟ ਬਣਨ ਲੱਗਿਆ ਉਹਦੀ ਰਾਜਧਾਨੀ ਉਹਦੇ ਤੋਂ ਖੋਈ, ਇਹ ਸਾਡੇ ਨਾਲ ਹੀ ਇਨਜਸਟਿਸ ਹੋਇਆ ਜੀ। ਅਗੇਨ ਇਹੀ ਸਵਾਲ ਕਿ ਤੁਸੀਂ 3 ਵਾਰ ਵਾਜਪਾਈ ਦੀ ਸਰਕਾਰ 'ਚ ਰਹੇ ਹੋ, ਹੁਣ ਚੌਥੀ ਵਾਰ ਤੁਹਾਡੀ ਨੂੰਹ ਉੱਥੇ ਮਿਨਿਸਟਰ ਬਣੀ ਹੋਈ ਹੈ, ਮੋਦੀ ਨੂੰ ਤੁਸੀਂ ਪੰਜਾਬ 'ਚ ਲਿਆ ਕੇ ਜਿਹੜਾ ਜਿਸ ਤਰੀਕੇ ਨਾਲ ਉਹਦੇ ਰੱਥ ਦਾ ਅੱਗੋਂ ਫੜ ਕੇ ਲਗਾਮ ਤੁਰੇ ਹੋ ਤੇ ਤੁਹਾਨੂੰ ਉਹਨਾਂ ਨੇ ਤਾਂ ਇਨਜਸਟਿਸ ਕੀਤਾ। ਹੁਣ ਕਿਹੜੀ ਬਿੱਲੀ ਨਿੱਛੀ ਹੋਈ ਹੈ ਜਾਂ ਇਹਨਾਂ ਸਰਕਾਰਾਂ ਵੇਲੇ ਵੀ ਤੁਹਾਨੂੰ ਇਹ ਇਲਾਕੇ ਉਹਨਾਂ ਨੇ ਦੇ ਨਹੀਂ ਦਿੱਤੇ ਪੰਜਾਬੀ ਬੋਲਦੇ ਜਾਂ ਰਾਜਧਾਨੀ ਨਹੀਂ ਦੇ ਦਿੱਤੀ ਜੀ। ਤੁਸੀਂ ਤਾਂ ਉਹਨਾਂ ਨਾਲ ਭਾਈਵਾਲੀ ਪਾਈ ਹੋਈ ਹੈ ਜਿਨ੍ਹਾਂ ਦਾ ਹੈਡ ਜਿਹੜਾ ਉਹ ਆਪਣੇ ਇਹ ਕਹਿੰਦਾ ਹੈ ਕਿ ਜੀ ਮੈਂ ਹੀ ਇੰਦਰਾ ਗਾਂਧੀ ਨੂੰ ਕਿਹਾ ਸੀ ਵੀ ਹਮਲਾ ਕਰੋ, ਵੀ ਇਹ ਤਾਂ 6 ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ, ਉਹਨਾਂ ਦਾ ਮਤ ਹੈ। ਔਰ ਕਿਸੇ ਨੇ ਅੱਜ ਤੱਕ ਜਿਹੜਾ ਇਸ ਤੋਂ ਡਿਸਟੈਂਸ ਨਹੀਂ ਕੀਤਾ ਸਰਕਾਰ ਦੇ ਐਕਸ਼ਨ ਤੋਂ। ਦੁਰਗਾ ਦਾ ਅਵਤਾਰ ਬਣਾਇਆ ਇੰਦਰਾ ਗਾਂਧੀ ਨੂੰ। ਔਰ ਤੁਸੀਂ ਇਹ ਜਿਹੜਾ ਅਗੇਨ ਮਤਲਬ ਹੁਣ ਜਿਵੇਂ ਮੈਂ ਕਿਹਾ ਵੀ ਬਾਦਲ ਦਾ ਕੋਈ ਵੀ ਇਸ ਕਿਸਮ ਦਾ ਜਿਹੜਾ ਪਾਰਟ ਹੁੰਦਾ ਉਹਦਾ ਇੱਕ ਸਿਆਸੀ ਉਹਦੇ ਪਿੱਛੇ ਲਾਹਾ ਲੈਣ ਦੀ ਲਾਈਨ ਹੁੰਦੀ ਹੈ। ਸੋ ਇਹ ਸਟੇਟਮੈਂਟ ਵੀ ਇਸੇ ਹੀ ਕੈਟਾਗਰੀ 'ਚ ਫਿੱਟ ਹੁੰਦੀ ਹੈ। ਔਰ ਤੀਸਰਾ ਬਾਦਲ ਦਾ ਇਸੇ ਹੀ ਮੌਕੇ ਦੇ ਉੱਤੇ ਉਸੇ ਹੀ ਮੀਡੀਆ ਦੇ ਨਾਲ ਇੰਟਰੈਕਸ਼ਨ ਦੀ ਉਹਨੂੰ ਅਗੇਨ ਅਲੱਗ ਸਟੋਰੀ ਬਣਾਇਆ। Appointment of Tara Singh as chief of Hazur Sahib board has hurt Sikh psyche. ਬਾਦਲ ਜੀ ਕਿ ਤਾਰਾ ਸਿੰਘ ਜਿਹੜਾ ਬੀਜੇਪੀ ਦਾ ਐਮਐਲਏ ਹੈ ਉਹਨੂੰ ਜਿਹੜਾ ਹਜ਼ੂਰ ਸਾਹਿਬ ਬੋਰਡ ਦਾ ਬਣਾਇਆ ਹੈ, ਇਹਨੇ ਜਿਹੜੀ ਸਿੱਖ ਮਾਨਸਿਕਤਾ ਨੂੰ ਜਿਹੜਾ ਬਹੁਤ ਜ਼ਖਮੀ ਕੀਤਾ। ਹੁਣ ਉਹਦੇ ਚ ਉਹ ਉੱਪਰ ਉਹੀ ਗੱਲ ਕਹੀ ਆ ਉਹਨੇ ਕਿ ਜੀ this has hurt the Sikh psyche as every Sikh was against the political interference in their religious affairs. ਕਿ ਜੀ ਹਰ ਸਿੱਖ ਇਸ ਗੱਲ ਦੇ ਬੜਾ ਵਿਰੋਧ ਹੈ ਕਿ ਸਾਡੇ ਮਾਮਲਿਆਂ 'ਚ ਕੋਈ ਸਿਆਸੀ ਜਿਹੜੀ ਹੈ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। Badal said he had already brought this issue in the knowledge of Union Home Minister Rajnath Singh and Maharashtra Chief Minister Devinder Fadnavis. I am confident that issue will be resolved soon. ਉਹ ਕਹਿ ਰਿਹਾ ਜੀ ਕੋਈ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ ਕਿ ਸਾਡੇ ਧਾਰਮਿਕ ਮਾਮਲਿਆਂ 'ਚ ਇੰਟਰਫੀਰੈਂਸ ਹੋਏ ਜੀ। ਵੀ ਤੁਸੀਂ ਅਕਾਲ ਤਖਤ ਦਾ ਜਥੇਦਾਰ ਆਪਣਾ ਤਰਖਾਈਆ ਬਣਾ ਲਿਆ, ਤੁਸੀਂ ਪਾਰਟੀ ਵਿਚਲੀ ਡੈਮੋਕ੍ਰੇਸੀ ਵੀ ਖਤਮ ਕਰ ਦਿੱਤੀ। ਅਕਾਲੀ ਦਲ ਦਾ ਮਤਲਬ ਬਾਦਲ ਦਲ ਹੈ, ਬਾਦਲ ਦਲ ਦਾ ਮਤਲਬ ਬਾਦਲ ਕੋੜਮਾ, ਬਾਦਲ ਟੱਬਰ ਹੈ। ਈਵਨ ਤੁਹਾਡੇ ਜਵਾਈ ਵੀ ਭਾਵੇਂ ਮਿਨਿਸਟਰ ਬਣਾਇਆ ਹੋਇਆ ਉਹ ਇਨਸਾਈਡ ਫੈਸਲੇ 'ਚ ਨਹੀਂ ਹੈ। ਤੇ ਤੁਸੀਂ ਕਿਹਨੂੰ ਕਹਿ ਰਹੇ ਹੋ ਵੀ ਰਾਜਸੀ ਇੰਟਰਫੀਰੈਂਸ ਲਿਆ ਕੇ ਇਹਨਾਂ ਨੂੰ ਬੀਜੇਪੀ ਨੂੰ ਸਿੱਖਾਂ ਦੇ ਸਿਰ ਦੇ ਉੱਤੇ ਬਿਠਾਇਆ। ਪਰ ਮੈਂ ਸਮਝਦਾ ਵੀ ਇਹ ਬਿਆਨ ਵੀ ਇਹ ਕਹਿਣਾ ਕਿ ਜੀ ਇਹ ਸਾਡੇ ਧਾਰਮਿਕ ਜਿਹੜਾ ਜਜ਼ਬਾਤਾਂ ਨੂੰ ਮਾਨਸਿਕਤਾ ਨੂੰ ਸਿੱਖ ਸਾਈਕੀ ਜਜ਼ਬਾਤ ਨਹੀਂ ਸਾਈਕੀ ਵੀ ਉਹਨੂੰ ਹਰਟ ਕੀਤਾ। ਅਸੀਂ ਸਮਝਦੇ ਹਾਂ ਵੀ ਹੁਣ ਇਹ 3 ਗੱਲਾਂ ਜਿਹਦੇ ਚੋਂ ਜੂਨ 84 ਯਾਦ ਕਰਾ ਰਿਹਾ ਕਿ ਜੀ ਅਸੀਂ ਵਾਪਸ ਲਵਾਂਗੇ, ਜਿਹਦੇ ਚੋਂ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਕਹਿ ਰਿਹਾ ਤੇ ਬੀਜੇਪੀ ਦੇ ਐਮਐਲਏ ਜਿਹਨੂੰ ਬਣਾਇਆ ਉਹਨੂੰ ਕਹਿ ਰਿਹਾ ਕਿ ਜੀ ਇਹਦੇ ਨਾਲ ਸਾਡੀ ਮਾਨਸਿਕਤਾ ਹਰਟ ਹੋਈ ਹੈ। ਸੋ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਹੀ ਹੈਜ਼ ਸਮਥਿੰਗ ਅਪ ਹਿਜ਼ ਸਲੀਵਸ, ਕਿ ਉਹਨੇ ਆਪਣੇ ਕਫਸ ਤੋਂ ਉੱਪਰ ਜਿਹੜਾ ਕੁਛ ਨਾ ਕੁਛ ਉਹਦੇ ਥੱਲੇ ਲੁਕਾਇਆ ਹੋਇਆ ਜਿਹੜਾ ਉਹ ਆਉਣ ਵਾਲੇ ਪੀਰੀਅਡ 'ਚ ਕੱਢੇਗਾ।
ਤੇ ਜੇ ਇਹਨਾਂ ਬਿਆਨਾਂ ਤੋਂ ਉਹਨਾਂ ਨੂੰ ਹੀ ਲੱਗ ਗਿਆ ਕਿ ਵੀ ਨਹੀਂ ਇਹਨੂੰ ਕੁਛ ਨਾ ਕੁਛ ਜੋ ਵੀ ਇਹਦੀ ਇਹ ਪਰਸਨਲ ਗੱਲ ਲਈ ਜਾਂਦੇ ਨੇ, ਇਹਦੇ 'ਚ ਕੋਈ ਕੌਮੀ ਫਾਇਦਾ ਨਹੀਂ ਵੀ ਪੰਜਾਬ ਲਈ ਕੁਛ ਲੈਣਾ ਜੀ। ਮਨਮੋਹਨ ਸਿੰਘ ਜਿਹੜਾ 2 ਟਰਮ ਪ੍ਰਾਈਮ ਮਿਨਿਸਟਰ ਹੈ ਔਰ ਉਹਨੇ ਆਪਣੀ ਪਹਿਲੀ ਟਰਮ ਤੋਂ ਬਾਅਦ ਉਹਨੇ ਇੱਕ ਪ੍ਰਾਈਵੇਟ ਕਨਵਰਸੇਸ਼ਨ 'ਚ ਕਿਸੇ ਨੂੰ ਕਿਹਾ ਜਿਹਨੇ ਅੱਗੋਂ ਇਹ ਕੋਟ ਕੀਤਾ ਹੈ, ਉਹਨੇ ਕਿਹਾ ਜੀ ਬਾਦਲ ਇਸ ਸਾਰੇ ਪੀਰੀਅਡ 'ਚ ਈਵਨ ਮੇਰੇ ਕੋਲ 2-3 ਵਾਰੀ ਆਇਆ ਪਰ ਉਹਨੇ ਕਦੇ ਪੰਜਾਬ ਦੇ ਲਈ ਨਹੀਂ, ਉਹ ਆਪਣੇ ਕੰਮ ਲਈ ਆਇਆ ਸੀ। ਹੁਣ ਉਹਨੇ ਦੱਸਿਆ ਕਿ ਵੀ ਉਹਨੇ ਕੀ ਕੰਮ ਕਰਵਾਇਆ ਉਹਦੇ ਤੋਂ, ਪਰ ਆਪਣੇ ਕੰਮ ਲਈ ਆਇਆ। ਉਹਨਾਂ ਨੂੰ ਇਹ ਨਹੀਂ ਹੁਣ ਵੀ ਜਿਹੜਾ ਇਹ ਏਜੰਡਾ ਹੈ ਇਹਦੇ 'ਚ ਕੁਛ ਨਾ ਕੁਛ ਇਸ ਕਿਸਮ ਦਾ ਹੈਗਾ ਜਿਹੜਾ ਬਾਦਲਾਂ ਨੂੰ ਜਿਹੜਾ ਹੈ ਉਹ ਅਨਨਰਵ ਕਰ ਰਿਹਾ ਹੈ ਜਾਂ ਅਪਸੈਟ ਕਰ ਰਿਹਾ ਹੈ। ਕਿਉਂਕਿ ਮੈਂ ਦੇਖਦਾ ਵੀ ਅੱਗੇ ਕਦੇ ਅਕਾਲੀਆਂ ਨੇ ਇਦਾਂ ਦਾ ਨਹੀਂ ਡਰਾਮਾ ਕੀਤਾ ਕਿ ਜੀ ਅਕਾਲੀ ਦਲ ਦੀ ਭਰਤੀ ਸ਼ੁਰੂ ਹੋਏਗੀ, ਬਠਿੰਡੇ ਤੋਂ ਸੁਖਬੀਰ ਬਾਦਲ ਉਦਘਾਟਨ ਕਰੇਗਾ, ਅੰਮ੍ਰਿਤਸਰ ਤੋਂ ਮਜੀਠੀਆ ਕਰੇਗਾ, ਪਰ ਹੁਣ ਆਉਣ ਵਾਲੇ ਦਿਨਾਂ 'ਚ ਇਹਨਾਂ ਨੇ ਬੜੇ ਫੈਨਫੇਅਰ ਨਾਲ ਐਲਾਨ ਕੀਤਾ ਕਿ ਜੀ ਅਸੀਂ ਭਰਤੀ ਕਰਾਂਗੇ। ਕਿਉਂਕਿ ਇਹਦਾ ਬੈਕਡ੍ਰੌਪ ਇਹ ਹੈ ਵੀ ਪਿਛਲੇ ਦਿਨਾਂ 'ਚ ਉਹਨੇ ਕਲੇਮ ਕੀਤਾ ਜਿਹੜਾ ਬੀਜੇਪੀ ਦਾ ਪ੍ਰੈਜ਼ੀਡੈਂਟ ਹੈ ਅਮਿਤ ਸ਼ਾਹ ਕਿ ਜੀ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬਣ ਗਏ, ਇੰਨੇ ਸਾਡੇ ਮੈਂਬਰ ਹੋ ਗਏ ਨੇ ਪੰਜਾਬ 'ਚ, ਬੜੇ ਜ਼ੋਰ ਸ਼ੋਰ ਨਾਲ ਮੈਂਬਰਸ਼ਿਪ ਕੀਤੀ। ਔਰ ਉਹਨੇ ਪੰਜਾਬ 'ਚ ਆ ਕੇ ਕਿਹਾ ਕਿ ਵੀ ਆਪਣੇ ਵਰਕਰਾਂ ਨੂੰ ਐਡਰੈਸ ਕਰ ਰਿਹਾ ਹੈ ਕਿ ਜੀ ਤੁਸੀਂ ਇਹ ਜਿਹੜਾ ਕਮਲ ਦਾ ਫੁੱਲ ਹੈ ਜਿਹੜਾ ਕਿ ਬੀਜੇਪੀ ਦਾ ਪਾਰਟੀ ਨਿਸ਼ਾਨ ਹੈ ਵੀ ਇਹ ਸਾਰੇ 117 ਹਲਕਿਆਂ ਦੇ ਹਰ ਘਰ ਦੇ ਵਿੱਚ ਇਹ ਕਮਲ ਜਿਹੜਾ ਹੈ ਇਹਨੂੰ ਖੜਾ ਦਿਓ। ਸੋ ਜ਼ਾਹਰ ਹੈ ਕਿ ਵੀ ਇੱਕ ਪਾਸੇ ਉਹਨਾਂ ਨੂੰ ਇਹ ਜ਼ਰੂਰ ਹੈ ਕਿ ਵੀ ਇਹ ਆਪਣੇ ਕਰ ਰਹੇ ਨੇ, ਹਾਲਾਂ ਬਾਦਲ ਤੋਂ ਵਧੀਆ ਹੱਥ ਠੋਕਾ ਉਹਨਾਂ ਨੂੰ ਕੀ ਮਿਲਣਾ, ਪਰ ਇਸ ਤੋਂ ਇਲਾਵਾ ਵੀ ਕੁਛ ਹੈ ਜਿਹੜਾ ਕਿ ਇਹਨਾਂ ਨੂੰ ਪਿਓ ਪੁੱਤਰ ਨੂੰ ਬੌਦਰ ਕਰ ਰਿਹਾ ਹੈ। ਹਾਲਾਂਕਿ ਆਰਬਿਟ ਬੱਸ ਕਾਂਡ ਦੇ ਮੁੱਦੇ ਤੇ ਕੋਈ ਬੀਜੇਪੀ ਨੇ ਜੇ ਇਹਨਾਂ ਦੇ ਹੱਕ 'ਚ ਨਹੀਂ ਕੁਛ ਕਿਹਾ ਤੇ ਖਿਲਾਫ ਵੀ ਨਹੀਂ ਕਿਹਾ, ਨਹੀਂ ਤਾਂ ਇਸ ਕਿਸਮ ਦੀ ਅਪਰਚੁਨਿਟੀ ਜਿਹੜੀ ਹੈ ਉਹ ਉਹਨਾਂ ਨੇ ਪਿਛਲੇ ਪੀਰੀਅਡ 'ਚ ਜਾਣ ਨਹੀਂ ਦਿੱਤੀ ਜੀ। ਨਵਜੋਤ ਸਿੱਧੂ ਤੇ ਉਹਦੀ ਘਰ ਵਾਲੀ ਜਿਹੜੇ ਕਿ ਵੀ ਐਨ ਸਵੇਰੇ ਸ਼ਾਮ ਇਧਰ ਨੂੰ ਹੀ ਮੂੰਹ ਕਰਕੇ ਜਿਹੜਾ ਕੁਛ ਨਾ ਕੁਛ ਮੈਂ ਹੁਣ ਸ਼ਬਦ ਨਹੀਂ ਕਹਿਣਾ ਚਾਹੁੰਦਾ ਕੀ ਕਰਦਾ, ਉਹ ਵੀ ਐ ਸੌਂ ਗਏ ਨੇ ਜਿਵੇਂ ਜਾਨ ਤੋਂ ਹੀ ਚਲੇ ਗਏ ਹੁਣ ਜੀ। ਸੋ ਜ਼ਾਹਰ ਹੈ ਵੀ ਉੱਤੇ ਵੀ ਕੁਛ ਨਾ ਕੁਛ ਤਬਦੀਲੀ, ਪਰ ਇਹ ਆਲ ਆਫ ਏ ਸਡਨ ਇੱਕੋ ਓਕੇਜ਼ਨ ਦੇ ਉੱਤੇ 3 ਮੁੱਦਿਆਂ ਦੇ ਉੱਤੇ ਜਿਹੜੇ ਕਿ ਹਾਈਲੀ ਸਿੱਖਾਂ ਦੇ ਲਈ ਇਮੋਸ਼ਨਲ ਔਰ ਵੈਲਿਊ ਰੱਖਦੇ ਨੇ ਪੋਲੀਟੀਕਲੀ ਜੀ, ਇਸ ਗੱਲਬਾਤ ਦਾ ਕਰਨਾ ਇਹ ਕੁਛ ਨਾ ਕੁਛ ਹਿਡਨ ਏਜੰਡਾ ਹੈ ਜੀ। ਮੈਂ ਘੜੀ ਵੱਲ ਦੇਖ ਰਿਹਾ, ਦੂਸਰਾ ਮੁੱਦਾ ਜੇ ਮੈਚ ਹੋਇਆ ਤੇ ਫਿਰ ਸਾਡੇ ਦਰਸ਼ਕਾਂ ਦੀਆਂ ਈਮੇਲਾਂ ਰਹਿ ਜਾਣਗੀਆਂ ਜੀ। ਇਸ ਦੇ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।